ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਥਾਣਿਆਂ ਤੋਂ। ਕਹਿੰਦੇ ਥਾਣੇ ਬਣਨਗੇ ਹੁਣ ਰਿਹਾਇਸ਼ੀ ਕਲੋਨੀਆਂ, ਇਹ ਗੱਲ ਸੱਚ ਹੈ? ਹਾਂ, ਬਿਲਕੁਲ ਜੀ। ਜੇ ਦੇਸ਼ ਦਾ ਪ੍ਰਧਾਨ ਮੰਤਰੀ ਗੱਲ ਕਹੇ ਫਿਰ ਤਾਂ ਗੱਲ ਸੱਚ ਹੈ। ਜੀ ਜੀ, ਬਿਲਕੁਲ ਬਿਲਕੁਲ। ਇਹ ਮੋਦੀ। ਵੱਖਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਕਿੰਨਾ ਕੁ ਸੱਚ ਬੋਲਦਾ ਹੈ, ਇਹ ਸਵਾਲ ਵੱਖਰਾ ਹੈ। ਜੀ। ਪਰ ਜੇਕਰ ਤੁਸੀਂ ਉਸ ਅਹੁਦੇ ਦੇ ਰੁਤਬੇ ਦੇ ਹਿਸਾਬ ਨਾਲ ਸੋਚੋ ਤਾਂ ਇਹ ਗੱਲ ਫਿਰ ਤਾਂ ਸੱਚ ਹੈ ਕਿ ਹਾਂ, ਹੁਣ ਪੰਜਾਬ ਦੇ, ਭਾਰਤ ਦੇ ਹੋਰ ਸੂਬਿਆਂ ਦੇ, ਦੇਸ਼ ਦੇ ਵਿੱਚ ਜਿੰਨੇ ਪੁਲਿਸ ਥਾਣੇ ਨੇ ਉਹ ਸਾਰੇ ਥਾਣੇ ਹੁਣ ਰਿਹਾਇਸ਼ੀ ਕਲੋਨੀਆਂ 'ਚ ਬਦਲ ਸਕਦੇ ਨੇ। ਸੋ ਇਹ ਇੱਕ ਸਵਾਲ ਨਿਕਲ ਕੇ ਆ ਰਿਹਾ। ਅਸਲ ਦੇ ਵਿੱਚ ਪਿਛਲੇ 2 ਦਿਨਾਂ ਤੋਂ ਜਿਹੜਾ ਸੂਰਜਕੁੰਡ ਦੇ ਵਿੱਚ ਹਰਿਆਣਾ ਦੇ ਵਿੱਚ ਚੱਲ ਰਿਹਾ, ਜਿਹੜੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਦੇ ਹੇਠ ਸਮੁੱਚੇ ਸੂਬਿਆਂ ਦੇ ਗ੍ਰਹਿ ਮੰਤਰੀਆਂ ਦਾ ਸੰਮੇਲਨ। ਸੋ ਉਹਦੇ ਵਿੱਚ ਜ਼ਿਆਦਾਤਰ ਸੂਬਿਆਂ ਦੇ ਮੁੱਖ ਮੰਤਰੀਆਂ ਕੋਲ ਹੀ ਗ੍ਰਹਿ ਮੰਤਰਾਲਾ ਤੋਂ, ਇਸ ਲਈ ਉਹ ਸਾਰੇ ਲਗਭਗ ਉੱਥੇ ਨੇ। ਤੇ ਉਹਨਾਂ ਨੂੰ ਕੱਲ ਨਰਿੰਦਰ ਮੋਦੀ ਜੀ ਨੇ ਫਿਰ ਸੰਬੋਧਨ ਕੀਤਾ। ਬੇਸ਼ੱਕ ਆਨਲਾਈਨ ਉਹਦੇ ਵਿੱਚ ਹਾਜ਼ਰੀ ਭਰੀ, ਤੇ ਉਹਦੇ ਵਿੱਚ 3-4 ਗੱਲਾਂ ਮੁੱਖ ਤੌਰ ਤੇ ਉੱਭਰ ਕੇ ਸਾਹਮਣੇ ਆਈਆਂ। ਇੱਕ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਫੇਕ ਨਿਊਜ਼ ਵਾਲਾ ਮਤਲਬ ਕਿ ਹਵਾਲਾ ਦਿੱਤਾ। ਉਹ ਕਹਿੰਦੇ ਕਿ ਅੱਜ ਦੇ ਦੌਰ ਦੇ ਵਿੱਚ ਫੇਕ ਨਿਊਜ਼ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਸਾਹਮਣੇ ਆਉਂਦੀਆਂ ਨੇ, ਤੇ ਕਈ ਵਾਰ ਸਾਨੂੰ ਉਹਦਾ ਪਤਾ ਹੀ ਨਹੀਂ ਲੱਗਦਾ। ਅਸੀਂ ਘੋਖ ਹੀ ਨਹੀਂ ਕਰਦੇ, ਜਾਂਚ ਹੀ ਨਹੀਂ ਕਰਦੇ, ਪਤਾ ਹੀ ਨਹੀਂ ਲੱਗ ਪਾਉਂਦੇ, ਤੇ ਅਸੀਂ ਉਸਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਬੈਠਦੇ ਹਾਂ। ਸੋ ਜਿਹਦੇ ਨਾਲ ਸਮਾਜ ਦੇ ਵਿੱਚ ਪਾੜਾ ਵੱਜ ਜਾਂਦਾ, ਕਈ ਵਾਰ ਟਕਰਾਅ ਵੱਜ ਜਾਂਦਾ। ਇਸ ਲਈ ਝੂਠੀਆਂ ਖਬਰਾਂ ਨੂੰ ਫੈਲਾਉਣ ਤੋਂ ਬਚਣ ਦੇ ਲਈ ਤੁਹਾਡੀ ਆਪਣੀ ਨਜ਼ਰਸਾਨੀ ਕਹਿੰਦੇ ਜ਼ਰੂਰ ਹੋਣੀ ਚਾਹੀਦੀ ਹੈ, ਕਿ ਤੁਸੀਂ ਉਹਦੀ ਜਾਂਚ ਪਰਖ ਜ਼ਰੂਰ ਕਰ ਲਿਆ ਕਰੋ। ਸੋ ਇਹ ਉਸ ਨੂੰ ਸ਼ੇਅਰ ਕਰਨ ਤੋਂ ਬਚੋ। ਸੋ ਚੰਗਾ ਸੁਨੇਹਾ ਲੱਗਦਾ ਕਿ ਹਾਂ, ਪ੍ਰਧਾਨ ਮੰਤਰੀ ਜੀ ਫੇਕ ਨਿਊਜ਼ ਨੂੰ ਲੈ ਕੇ, ਜਦੋਂ ਕਿ ਸਾਰਿਆਂ ਨੂੰ ਪਤਾ ਕਿ ਕਿੰਨੀਆਂ ਰਾਜਨੀਤਿਕ ਪਾਰਟੀਆਂ ਨੇ IT ਸੈੱਲ ਰੱਖੇ ਹੋਏ ਨੇ ਇਹਨਾਂ ਦੇ ਲਈ, ਜਿਨ੍ਹਾਂ 'ਚ ਉਹਨਾਂ ਦੀ ਪਾਰਟੀ ਵੀ ਸ਼ਾਮਿਲ ਆ। ਸੋ ਉਹਨਾਂ ਵੱਲੋਂ ਜਿਵੇਂ ਫੈਲਾਇਆ ਜਾਂਦਾ ਹੈ, ਕਿਸੇ ਚੀਜ਼ ਨੂੰ ਲੈ ਕੇ ਹਮਲਾ ਕੀਤੇ ਜਾਂਦੇ ਨੇ ਸੋਸ਼ਲ ਮੀਡੀਆ ਤੇ, ਜਿਹੋ ਜਿਹਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ, ਕਿ ਉਸ ਬਾਰੇ ਵੀ ਉਹ ਗੰਭੀਰ ਨੇ ਜਾਂ ਸਿਰਫ ਮਤਲਬ ਕਿ ਦੂਸਰਿਆਂ ਦੀਆਂ ਚੀਜ਼ਾਂ ਰੋਕਣ ਦੇ ਲਈ ਉਹ ਹਵਾਲਾ ਦਿੱਤਾ। ਪਰ ਫਿਰ ਵੀ ਇੱਕ ਇਹਦੇ ਨਾਲ ਜੁੜਦਾ ਪਹਿਲੂ ਹੈ ਕਿ ਕੀ ਇਹ ਸੋਸ਼ਲ ਮੀਡੀਆ ਨੂੰ ਨਕੇਲ ਪਾਉਣ ਲਈ, ਜਾਂ ਉਸ ਦੀ ਆਜ਼ਾਦੀ ਤੇ ਨੱਥ ਪਾਉਣ ਲਈ, ਜਾਂ ਇਸ ਫੇਕ ਨਿਊਜ਼ ਦੀ ਆੜ ਦੇ ਵਿੱਚ ਸਹੀ ਖਬਰਾਂ ਦੇਣ ਵਾਲੀਆਂ ਧਿਰਾਂ ਨੂੰ ਵੀ ਸੋਸ਼ਲ ਮੀਡੀਆ ਤੋਂ ਰੋਕਣ ਦੀ ਕੋਈ ਕਵਾਇਦ ਵੱਲ ਵਧਾਇਆ ਜਾ ਰਿਹਾ ਕਦਮ ਤਾਂ ਨਹੀਂ? ਇਹ ਵੀ ਇਹ ਗੱਲ ਉੱਭਰ ਕੇ ਆਈ। ਦੂਸਰਾ, ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਜਿਵੇਂ ਕਹਿੰਦੇ ਕਿ ਇਸ ਮੌਕੇ ਇੱਕ ਦੇਸ਼ ਇੱਕ ਵਰਦੀ ਹੋਣੀ ਚਾਹੀਦੀ ਹੈ, ਵਨ ਨੇਸ਼ਨ ਵਨ ਯੂਨੀਫਾਰਮ। ਇਹ ਗੱਲ ਉਹਨਾਂ ਨੇ ਪੁਲਿਸ ਅਧਿਕਾਰੀਆਂ ਦੇ, ਪੁਲਿਸ ਮੁਲਾਜ਼ਮਾਂ ਦੇ, ਸਾਡੇ ਸੂਬਿਆਂ ਦੀ ਵੱਖ ਵੱਖ ਪੁਲਿਸ ਦੇ ਹਵਾਲੇ ਨਾਲ ਗੱਲ ਕੀਤੀ। ਕਿਉਂਕਿ ਬੇਸ਼ੱਕ ਲਗਭਗ ਵਰਦੀ ਦਾ ਰੰਗ ਖਾਕੀ ਉਹ ਹੈ, ਪਰ ਫਿਰ ਵੀ ਖਾਕੀ ਵੀ ਕਈ ਤਰ੍ਹਾਂ ਦੀ ਹੈ ਸਾਡੇ ਇੱਥੇ। ਸੋ ਕੋਈ ਕਰੀਮੀ ਸ਼ੇਡ 'ਚ ਆ ਜਾਂਦੀ ਹੈ, ਕੋਈ ਜ਼ਿਆਦਾ ਡਾਰਕ 'ਚ ਆ ਜਾਂਦੀ ਹੈ। ਸੋ ਉਹ ਵਰਦੀਆਂ ਅੱਡ ਨੇ। ਫਿਰ ਬੈਲਟਾਂ, ਕਈ ਥਾਂ ਚਿੱਟੀਆਂ ਬੈਲਟਾਂ ਚੱਲੀ ਜਾਂਦੀਆਂ ਭਾਰਤ 'ਚ, ਜ਼ਿਆਦਾਤਰ ਥਾਵਾਂ ਸੂਬਿਆਂ 'ਚ ਕਾਲੀਆਂ ਬੈਲਟਾਂ ਚੱਲਦੀਆਂ, ਕੁਝ ਸੂਬਿਆਂ 'ਚ ਸਾਡੇ ਵਾਂਗ ਜਿਵੇਂ ਲਾਲ ਬਰਾਊਨ ਜੀ ਬੈਲਟ ਉਹ ਚੱਲਦੀ ਆ। ਸੋ ਇਸ ਲਈ ਉਹ ਵੀ ਅਲੱਗ ਆ। ਫਿਰ ਫੀਤੀਆਂ, ਸਟਾਰ, ਜੇ ਉਹ, ਫਿਰ ਕਿਸੇ ਦੀ ਟੋਪੀ ਆ, ਕਿਸੇ ਦਾ ਕੁਛ, ਉਹ ਅਲੱਗ-ਅਲੱਗ। ਸੋ ਉਹ ਸੂਬਿਆਂ ਦੀ ਪਹਿਚਾਣ ਦੇ ਨਾਲ ਵੀ ਜੁੜੀ ਹੈ ਨਾ। ਸੋ ਪਰ ਮੋਦੀ ਜੀ ਕਹਿੰਦੇ ਕਿ ਨਹੀਂ, ਇੱਕ ਦੇਸ਼ ਇੱਕ ਯੂਨੀਫਾਰਮ। ਤੁਹਾਨੂੰ ਯਾਦ ਹੋਏਗਾ ਕਿ ਕਿਸੇ ਸਮੇਂ ਅਮਿਤ ਸ਼ਾਹ ਨੇ ਕਿਹਾ ਸੀ ਇੱਕ ਦੇਸ਼ ਇੱਕ ਭਾਸ਼ਾ। ਕਿਹਾ ਸੀ। ਫਿਰ ਗੱਲ ਆਈ ਇੱਕ ਦੇਸ਼ ਇੱਕ ਟੈਕਸ, GST ਦੇ ਹਵਾਲੇ ਨਾਲ, ਹੈ ਨਾ। ਸੋ ਇਸ ਲਈ ਹੁਣ ਫਿਰ ਕਿਸੇ ਸਮੇਂ ਇਹ ਵੀ ਕਿਹਾ ਗਿਆ ਕਿ ਦੇਸ਼ ਦਾ ਇੱਕੋ ਨੇਤਾ ਨਰਿੰਦਰ ਮੋਦੀ ਹੋਇਆ। ਇਹ ਵੀ BJP ਦੇ ਕੋਈ ਲੀਡਰ ਪ੍ਰਚਾਰ ਕੀਤਾ ਗਿਆ, ਪਿਤਾ ਤੱਕ ਦੀ ਸੰਗਿਆ ਦਿੱਤੀ ਗਈ, ਹੈ ਨਾ। ਸੋ ਇਸ ਲਈ ਉਸ ਰਾਸ਼ਟਰ ਫਾਦਰ ਕਹਿੰਦੇ ਕਿ ਉਹ ਆਪਣੇ ਆਪ ਨੂੰ, ਮਤਲਬ ਤੁਸੀਂ ਕਹਿ ਲਓ ਕਿ ਮਹਾਤਮਾ ਗਾਂਧੀ ਹੋਵੇ। ਸੋ ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਟੈਕਸ ਹੋਣੀ, ਇੱਕ ਦੇਸ਼ ਮਤਲਬ ਕਿ ਇੱਕ ਯੂਨੀਫਾਰਮ। ਇਸ ਹਵਾਲੇ ਨਾਲ ਇਹ ਕੇਂਦਰੀਕਰਨ ਵੱਲ ਲਗਾਤਾਰ ਵੱਧ ਰਹੀਆਂ ਕਵਾਇਦਾਂ ਦੇ ਵਿੱਚੋਂ ਇਹ ਗੱਲ ਨਿਕਲਦੀ ਹੈ। ਇਸੇ ਸਮਾਗਮ ਦੇ ਵਿੱਚ, ਜਿਹਨੂੰ ਕੱਲ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ, ਉਸੇ ਸਮਾਗਮ ਨੂੰ ਜਦੋਂ ਉੱਥੇ ਐਕਚੁਅਲ ਪਹੁੰਚ ਕੇ ਅਮਿਤ ਸ਼ਾਹ ਨੇ ਸੰਬੋਧਨ ਕੀਤਾ ਸੀ, ਤਾਂ ਉਹਨਾਂ ਨੇ ਵੀ ਕਿਹਾ ਕਿ ਅਸੀਂ NIA ਦੇ ਦਫ਼ਤਰ, ਜਿਹੜੀ ਰਾਸ਼ਟਰੀ ਸੁਰੱਖਿਆ ਏਜੰਸੀ ਆ, ਉਹਦੇ ਦਫ਼ਤਰ ਹੁਣ ਦੇਸ਼ ਦੇ ਹਰ ਸੂਬੇ 'ਚ ਖੋਲਾਂਗੇ ਜੀ। ਸੋ ਉਸ ਨੂੰ ਲੈ ਕੇ ਸੂਬਿਆਂ ਦੇ ਵਿੱਚ ਬਵਾਲ ਵੀ ਹੋ ਗਿਆ। ਪੰਜਾਬ 'ਚ ਵੀ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਨੇ ਕਿ ਕੀ ਇਹ ਕੇਂਦਰ ਆਪਣੇ ਹੱਥ ਲੈ ਰਿਹਾ ਸਾਰੀਆਂ ਸੁਰੱਖਿਆ ਜੀ। ਸੋ ਹੁਣ ਉਹ ਤੋਂ ਵੀ ਗਾਂਹ ਵੱਧ ਕੇ ਇਹ ਤਾਂ ਕਹਿੰਦੇ ਕਿ ਉਹ NIA ਦਫ਼ਤਰ ਤਾਂ ਖੋਲਾਂਗੇ ਅਸੀਂ, ਪੁਲਿਸ ਨੂੰ ਵੀ ਇੱਕੋ ਰੰਗ 'ਚ ਰੰਗ ਲੈਣਾ। ਸੋ ਜੇਕਰ ਇਹਨਾਂ ਦਾ ਬੱਸ ਚੱਲੇ, ਪ੍ਰਵੀਨ ਜੀ, ਇਹ ਚਾਹਣਗੇ ਕਿ ਘਾਹ ਦਾ ਰੰਗ ਵੀ ਹੁਣ ਹਰਾ ਨਾ ਰਹੇ, ਉਹਦਾ ਰੰਗ ਵੀ ਅਸੀਂ ਭਗਵਾਕਰਨ ਕਰ ਲਈਏ। ਘਾਹ ਵੀ ਇਹ ਹੋ ਸਕਦਾ ਆਪਣੀ ਪ੍ਰਯੋਗਸ਼ਾਲਾ 'ਚ ਤਜਰਬੇ ਵੀ ਕਰਕੇ ਦੇਖਦੇ ਹੁਣ ਕੁਝ ਲੋਕ, ਕਿ ਉਹਦਾ ਰੰਗ ਵੀ ਅਸੀਂ ਬਦਲ ਸਕਦੇ। ਸੋ ਇਸ ਲਈ ਇਹ ਇੱਕੋ ਰੰਗ ਦੇ ਵਿੱਚ ਦੇਸ਼ ਨੂੰ, ਇੱਕੋ ਢੰਗ ਦੇ ਵਿੱਚ ਦੇਸ਼ ਨੂੰ, ਕਿਉਂਕਿ ਹਰੇਕ ਸਾਡੇ ਸੂਬੇ ਦੀ ਆਪੋ ਆਪਣੀ ਬੋਲੀ ਆ,
ਆਪੋ ਆਪਣੀ ਪਹਿਚਾਣ ਆ, ਜੀ। ਆਪੋ ਆਪਣਾ ਪਹਿਰਾਵਾ, ਆਪੋ ਆਪਣਾ ਸੱਭਿਆਚਾਰ ਆ। ਸੋ ਇਹ ਗੁਲਦਸਤੇ ਨੂੰ ਮਿਲਾ ਕੇ ਭਾਰਤ ਬਣਿਆ, ਸੂਬਿਆਂ ਨੂੰ ਜੋੜ ਕੇ ਭਾਰਤ ਬਣਿਆ, ਨਾ ਕਿ ਭਾਰਤ ਦੇ ਮਤਲਬ ਵਿੱਚ ਸੂਬੇ ਨੇ, ਸੂਬਿਆਂ ਕਰਕੇ ਭਾਰਤ ਹੈ। ਸੋ ਇਸ ਲਈ ਪਰ ਨਰਿੰਦਰ ਮੋਦੀ ਤੇ ਇਹਨਾਂ ਦੀ ਸਰਕਾਰ ਜਿਸ ਕਦਰ ਸਾਰੇ ਦੇਸ਼ ਨੂੰ ਇੱਕੋ ਰੱਸੇ ਨਾਲ ਬੰਨਣ ਨੂੰ ਫਿਰਦੀ ਆ, ਇਹ ਉਸੇ ਗੱਲ ਵੱਲ ਨਰਿੰਦਰ ਮੋਦੀ ਦਾ ਇਸ਼ਾਰਾ। ਵਨ ਨੇਸ਼ਨ ਕਹਿੰਦੇ, ਵਨ ਯੂਨੀਫਾਰਮ। ਹੁਣ ਸਾਰੇ ਪੁਲਿਸ ਦੀ ਕਹਿੰਦੇ, ਮੈਂ ਨਹੀਂ ਕਹਿੰਦਾ ਕਿ ਮੈਂ ਥੋਪ ਵੀ ਨਹੀਂ ਰਿਹਾ, ਨਾਲ ਇਹ ਵੀ ਕਿਹਾ ਮੈਂ ਥੋਪ ਨਹੀਂ ਰਿਹਾ। ਇਹ ਕੰਮ 5 ਸਾਲ 'ਚ ਹੋ ਜਾਵੇ, ਇਹ ਕੰਮ 10 ਸਾਲ 'ਚ ਹੋ ਜਾਵੇ, ਇਹ ਕੰਮ 50 ਸਾਲ 'ਚ ਹੋ ਜਾਵੇ, ਚਾਹੇ 100 ਸਾਲ 'ਚ ਹੋ ਜਾਵੇ, ਪਰ ਹੋਣਾ ਚਾਹੀਦਾ। ਸੋ ਮੈਂ ਥੋਪ ਵੀ ਨਹੀਂ ਰਿਹਾ। ਪਰ ਇਹਦਾ ਮਤਲਬ ਜਦੋਂ ਤੁਹਾਡੇ ਮਨ 'ਚ ਕੋਈ ਖਿਆਲ ਆਇਆ, ਤੁਸੀਂ ਜਨਤਾ ਨਾਲ ਸੰਬੋਧਨ ਕੀਤਾ, ਇਹ ਇੱਕ ਪੂਰੇ ਰਾਸ਼ਟਰ ਨਾਲ ਸਾਂਝਾ ਕਰਨ ਵਾਲੀ ਗੱਲ ਹੁੰਦੀ ਹੈ। ਤੇ ਜੇ ਸਾਂਝਾ ਕੀਤਾ ਤਾਂ ਤੁਸੀਂ ਉਸ ਗੱਲ ਵੱਲ ਵੱਧ ਰਹੇ ਹੋ, ਤੁਸੀਂ ਉਹਦੇ ਤੇ ਕੁਝ ਕਰ ਰਹੇ ਹੋ, ਜਾਂ ਤੁਹਾਡੀ ਮਨਸ਼ਾ ਹੈ, ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਰਿਐਕਟ ਕੀ ਆਉਂਦਾ। ਸੋ ਇਸ ਲਈ ਪੂਰੇ ਦੇਸ਼ ਨੂੰ ਕੇਂਦਰ ਦੇ ਕੰਟਰੋਲ 'ਚ ਤੇ ਪੂਰੇ ਦੇਸ਼ ਨੂੰ ਇੱਕੋ ਰੰਗ 'ਚ ਰੰਗਣ ਦੀ ਕਵਾਇਦ ਆ। ਔਰ ਇਹ ਤੋਂ ਵੀ ਗਾਹਾਂ ਜਿਹੜੀ ਗੱਲ ਤੁਸੀਂ ਕਹੀ ਕਿ ਥਾਣੇ ਹੁਣ ਰਹਿਸ਼ੀ ਕਲੋਨੀਆਂ ਬਣਨਗੇ, ਹਾਂਜੀ, ਇਹ ਵੀ ਗੱਲ ਪ੍ਰਧਾਨ ਮੰਤਰੀ ਜੀ ਨੇ ਕਹੀ। ਕਹਿੰਦੇ ਕਿ ਥਾਣਿਆਂ ਦਾ ਹੁਣ ਆਧੁਨਿਕੀਕਰਨ ਹੋ ਜਾਣਾ ਚਾਹੀਦਾ ਹੈ। ਸਾਡੇ ਥਾਣੇ ਕਹਿੰਦੇ ਕਿ ਲੱਗਣੇ ਚਾਹੀਦੇ ਨੇ ਕਿ ਹਾਂ ਇੱਕ ਪਰਿਵਾਰਕ ਮਾਹੌਲ ਹੈ। ਕਹਿੰਦੇ ਥੱਲੇ ਥਾਣਾ ਹੋਵੇ ਜੀ, ਤੇ ਉਸ ਥਾਣੇ ਦੀ ਛੱਤ ਤੇ 20 ਮੰਜ਼ਿਲਾਂ ਉਸਾਰ ਦਿਓ ਰਹਿਣ ਵਾਲੇ, ਮਤਲਬ ਫਲੈਟ ਬਣਾ ਦਿਓ, ਕੁਆਟਰ ਬਣਾ ਦਿਓ, ਹੈ ਨਾ, ਕਲੋਨੀ ਬਣਾ ਦਿਓ ਉਹਨੂੰ। ਚੱਲ ਘੱਟੋ ਘੱਟ ਰਹਿਣ ਵਾਲਿਆਂ ਨੂੰ ਚੋਰੀ ਦਾ ਤਾਂ ਨਾ ਡਰ ਹੋਊ। ਨਹੀਂ, ਪਰ ਸਵਾਲ ਇਹ ਹੈ ਕਿ ਕੀ ਉੱਥੇ ਫਿਰ ਇੱਕ ਨਵਾਂ ਪਹਿਲੂ ਹੈ, ਕਿਉਂਕਿ ਪ੍ਰਵੀਨ ਜੀ ਪੁਲਿਸ ਜਿਹੜੇ ਮੁਲਾਜ਼ਮ ਨੇ ਨਾ, ਹਾਂਜੀ, ਉਹਨਾਂ ਦੇ ਉੱਤੇ ਬੜੇ ਸਵਾਲੀਆ ਨਿਸ਼ਾਨ ਨੇ। ਬੜੇ ਮਾਮਲਿਆਂ 'ਚ ਭ੍ਰਸ਼ਟਾਚਾਰ ਦੇ, ਚਾਕਰੀ ਦੇ, ਦਲਾਲੀ ਦੇ, ਰਾਜਨੀਤਿਕ ਮੂੰਹ ਮਲਾਜਾ ਪੂਰਾ ਕਰਨ ਦੇ। ਪਰ ਇੱਕ ਹਰ ਸਿੱਕੇ ਦਾ ਦੂਜਾ ਪਹਿਲੂ ਵੀ ਹੁੰਦਾ। ਪੰਜਾਬ ਪੁਲਿਸ ਹੋਵੇ ਜਾਂ ਹੋਰ ਸੂਬਿਆਂ ਦੀ ਪੁਲਿਸ ਹੋਵੇ, ਜਿੰਨੀ ਪ੍ਰੈਸ਼ਰ ਹੇਠ ਪੁਲਿਸ ਮੁਲਾਜ਼ਮ ਕੰਮ ਕਰਦੇ ਨੇ ਜੀ, ਉਹਨਾਂ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਵਿਭਾਗ 'ਚ ਇਹੋ ਜਿਹਾ ਪ੍ਰੈਸ਼ਰ ਹੋਊਗਾ। ਛੁੱਟੀ ਦਾ ਨਹੀਂ ਪਤਾ, ਰੋਟੀ ਦਾ ਨਹੀਂ ਪਤਾ ਹੈ। ਭਗਵੰਤ ਮਾਨ, ਕੈਪਟਨ ਅਮਰਿੰਦਰ, ਪ੍ਰਕਾਸ਼ ਸਿੰਘ ਬਾਦਲ, ਨਰਿੰਦਰ ਮੋਦੀ, ਲੰਘਣਾ ਜਹਾਜ਼ ਰਾਹੀਆਂ, ਤੇ ਪੁਲਿਸ ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ ਤੱਕ, ਚੰਡੀਗੜ੍ਹ ਤੋਂ ਲੈ ਕੇ ਬਠਿੰਡੇ ਤੱਕ ਡੰਡਿਆਂ ਲੈ ਕੇ ਚੌਂਕਾਂ ਤੇ ਖੜਾਈ ਆ। ਉਹ ਤਾਂ ਚਲੋ ਹੁਣ ਮੋਬਾਈਲ ਆ ਗਿਆ, ਹਰੇਕ ਕੋਲ ਆਪਣਾ ਮੋਟਰਸਾਈਕਲ, ਗੱਡੀ ਹੈਗੀ ਆ, ਕੋਈ ਅਗਲਾ ਉਹਦੇ ਨਾਲ ਖੜਾ ਉੱਥੇ। ਨਹੀਂ ਕੀ ਹੁੰਦਾ ਸੀ ਕਿ ਸਵੇਰੇ ਪੁਲਿਸ ਦੀ ਗੱਡੀ ਲਾ ਜਾਂਦੀ ਸੀ ਤੇ ਕਾਫਲਾ ਅਮਲਾ ਫਾਲਾ ਮੰਤਰੀਆਂ ਸਮਾਗਮ ਹੋ ਕੇ ਨਿਬੜ ਵੀ ਜਾਂਦਾ ਸੀ। ਨਾ ਉਹਨਾਂ ਨੂੰ ਕੋਈ ਪਾਣੀ ਪੁੱਛਣ ਵਾਲਾ, ਨਾ ਚਾਹ ਪੁੱਛਣ ਵਾਲਾ, ਨਾ ਕੋਈ ਉਹਨਾਂ ਨੂੰ ਸਮਾਨ ਦੇਣ ਵਾਲਾ। ਉਹ ਸਥਿਤੀ ਵੀ ਆਪਾਂ ਜਾਣਦੇ ਹਾਂ। ਫਿਰ ਛੁੱਟੀ, ਬਿਲਕੁਲ, ਮਤਲਬ ਦਿਨ ਦੇ ਵਿੱਚ ਘੜੀ 'ਚ 24 ਘੰਟੇ ਨੇ, ਪਰ ਇਹਨਾਂ ਦੀ ਡਿਊਟੀ 26 ਘੰਟੇ ਵੀ ਚੱਲ ਜਾਂਦੀ ਆ। ਸੋ ਉਹ ਰੋਟੇਸ਼ਨ ਨਹੀਂ ਬਣਦੀ, ਛੁੱਟੀ ਨਹੀਂ ਮਿਲਦੀ, ਇੱਕੋ ਬੰਦੇ ਦੇ ਸਿਰ ਤੇ ਥਾਣਾ ਚੱਲੀ ਜਾਂਦਾ। ਥਾਣਿਆਂ ਦੇ ਵਿੱਚ ਪ੍ਰਬੰਧ ਨਹੀਂ ਕੋਈ ਹੁੰਦਾ, ਨਾ ਟੂਟੀ ਦਾ, ਨਾ ਬਾਥਰੂਮ ਦਾ, ਨਾ ਪਾਣੀ ਦਾ ਚੱਜ ਨਾਲ। ਅਜੇ ਵੀ ਇਹ ਸਥਿਤੀ ਆ। ਸੋ ਰਹਿਸ਼ੀਆਂ ਕਲੋਨੀਆਂ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਥਾਣੇ ਦਾ ਪੂਰੇ ਬਣਾ ਲਓ ਜੀ। ਬਿਲਕੁਲ, ਉੱਥੇ ਘੱਟੋ ਘੱਟ ਮਾਨਸਿਕ ਸਕੂਨ ਲਈ ਤਾਂ ਥਾਣੇ ਮੁਲਾਜ਼ਮਾਂ ਨੂੰ ਕੋਈ ਰਾਹਤ ਦੇ ਦਿਓ। ਸਭ ਤੋਂ ਵੱਧ BP ਦੀ ਬਿਮਾਰੀ, ਸਭ ਤੋਂ ਵੱਧ ਸ਼ੂਗਰ ਦੀ ਬਿਮਾਰੀ, ਸਭ ਤੋਂ ਵੱਧ ਫੈਟ ਦੀ ਬਿਮਾਰੀ ਜੇ ਕਿਸੇ ਨੂੰ ਮਿਲੂਗੀ ਤਾਂ ਪੁਲਿਸ ਵਾਲਿਆਂ 'ਚ ਮਿਲੂਗੀ। ਸੋ ਇਸ ਲਈ ਇਸ ਚਿੱਤੀ ਚੋਂ ਜਿਹੜੀਆਂ ਇਹ ਬਿਮਾਰੀਆਂ ਚੋਂ ਲੰਘ ਰਹੀ ਪੁਲਿਸ ਆ, ਉਹਨੂੰ ਹੁਣ ਇਹ ਰਾਹਤ ਦੇਣ ਦਾ ਫਾਰਮੂਲਾ ਦੱਸਿਆ ਨਰਿੰਦਰ ਮੋਦੀ। ਹੋ ਸਕਦਾ ਕਿ ਉਹਨਾਂ ਦਾ ਫਾਰਮੂਲਾ ਕਾਰਗਰ ਸਾਬਤ ਹੋਵੇ। ਉਹ ਕਹਿੰਦੇ ਕਿ ਪਰਿਵਾਰ ਨੇੜੇ ਹੋਊਗਾ ਤਾਂ ਉਹ ਪਰਿਵਾਰ ਨੂੰ ਮਿਲ ਸਕਣਗੇ, ਰਹਿ ਸਕਣਗੇ, ਵਿੱਚੇ ਘਰ ਹੋਵੇ, 20 ਕਿਲੋਮੀਟਰ 25 ਕਿਲੋਮੀਟਰ ਆਉਣਾ ਜਾਣਾ ਨਾ ਹੋਵੇ। ਪਰ ਕੀ ਉਹ ਫਿਰ ਥਾਣਾ ਰਹੇਗਾ ਜਾਂ ਉਹਦਾ ਕੁਛ ਹੋਰ ਮਾਹੌਲ ਬਣ ਜਾਏਗਾ? ਕਿਸੇ ਦੀ ਘਰ ਵਾਲੀ ਡੱਬਾ ਲੈ ਕੇ ਆ ਰਹੀ ਹੈ, ਕੋਈ ਆ ਰਿਹਾ ਜੀ, ਹਾਂ ਹਲੇ ਬਰਮੁੰਡਾ ਹੀ ਪਾਇਆ ਹੈ ਤੇ ਆਪਣੇ ਘਰੋਂ ਹੀ ਉੱਪਰੋਂ ਹੀ ਆ ਰਿਹਾ ਕਿ ਹਾਂ ਡਿਊਟੀ ਤੇ ਮੈਂ। ਸੋ ਇਸ ਲਈ ਕਿਤੇ ਹੋਰ ਹੀ ਕੁਛ ਨਾ ਬਣ ਜਾਵੇ। ਪਰ ਇਹ ਰਹਿਸ਼ੀ ਕਲੋਨੀ ਬਣਾਉਣ ਵੱਲ ਨਰਿੰਦਰ ਮੋਦੀ ਹੋਰਾਂ ਨੇ ਜੇਕਰ ਸੋਚਿਆ ਤਾਂ ਕੀ ਇਹਦਾ ਮਤਲਬ ਸਿਰਫ ਇਹ ਪੁਲਿਸ ਮੁਲਾਜ਼ਮਾਂ ਦੀ ਫਿਕਰਮੰਦੀ ਆ ਜਾਂ ਕਿਸੇ ਕਾਰਪੋਰੇਟ ਘਰਾਣਿਆਂ ਨੂੰ ਨਵੀਂ ਡੀਲ ਦੇਣ ਦੀ ਤਿਆਰੀ ਆ? ਦੇਸ਼ ਭਰ ਦੇ ਵਿੱਚ ਕਿੰਨੇ ਥਾਣੇ ਨੇ? ਇੱਕ ਸੂਬੇ ਦੇ, ਇੱਕ ਜ਼ਿਲ੍ਹੇ ਦੇ ਅੰਦਰ ਕਿੰਨੇ ਥਾਣੇ ਨੇ ਜੀ? ਸੋ ਉਸ ਨੂੰ ਗੁਣਾ ਕਰਕੇ ਦੇਖਿਓ, ਕਿਤੇ ਇਹ ਨਾ ਹੋਵੇ ਕਿ ਇੱਕੋ ਕੰਪਨੀ ਨੂੰ ਕੰਟਰੈਕਟ ਦੇਣਾ ਹੋਵੇ ਪ੍ਰਵੀਨ ਜੀ ਕਿ ਬਣਾ ਦਿਓ 20 ਮੰਜ਼ਿਲਾਂ। ਸੋ ਇਹ ਜਿਹੜੀ ਕਾਰਪੋਰੇਟ ਮਨਸ਼ਾ ਵੀ ਇਹਦੇ ਵਿੱਚੋਂ ਸਾਫ਼ ਝਲਕਦੀ ਹੈ ਕਿ ਇਹਦੇ ਪਿੱਛੇ ਇਹ ਮਨਸ਼ਾ ਵੀ ਕੰਮ ਹੋ ਸਕਦੀ ਹੈ। ਸੋ ਥਾਣਿਆਂ ਨੂੰ ਰਹਿਸ਼ੀ ਕਲੋਨੀ ਪੁਲਿਸ ਮੁਲਾਜ਼ਮਾਂ ਦੀ ਸਹੂਲਤ ਲਈ ਬਣਾਉਣਾ ਜਾਂ ਕਿਸੇ ਨੂੰ ਮੋਟੀ ਕਮਾਈ ਲਈ, ਜਿਹੜੇ 3 ਖੇਤੀ ਕਾਨੂੰਨਾਂ ਦੇ ਵਿੱਚ ਘਾਟਾ ਰਹਿ ਗਿਆ ਉਹ ਇੱਧਰ ਉਹ ਪੂਰਤੀ ਤਾਂ ਨਹੀਂ ਕਰਕੇ ਦੇਣੀ ਉਹਨਾਂ ਘਰਾਣਿਆਂ ਦੀ। ਸੋ ਇਹ ਵੀ ਇੱਕ ਮਤਲਬ ਮਨਸ਼ਾ ਨਜ਼ਰ ਆਉਂਦੀ ਆ। ਸੋ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ, ਇਹ ਚਿੰਤਾ ਦੇ ਦੌਰ 'ਚੋਂ ਲੰਘ ਰਿਹਾ।
ਪੂਰੇ ਦੇਸ਼ ਨੂੰ ਕੇਂਦਰੀਕਰਨ ਕਰਨ ਦੀ ਜਿਹੜੀ ਕਵਾਇਦ, ਜਿਹੜੀ ਕਾਹਲ ਹੈ, ਉਹ ਕਾਹਲ ਵੀ ਝਲਕਦੀ ਹੈ, ਔਰ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਢਿੱਡ ਭਰਨ ਦੀ ਕੋਸ਼ਿਸ਼ ਹੈ ਉਹ ਵੀ ਝਲਕਦੀ ਹੈ।